ਜਿਹੜੇ ਕੰਮ ਕੀਤਿਆਂ 5-5 ਸਾਲ ਹੋ ਗਏ ਸੀ ਨਾ, ਯਾਨੀ ਦੁੱਧ ਮੈਂ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੈਂ ਬਾਹਰ ਨਹੀਂ ਸੀ ਅਜੇ ਗਿਆ ਤੇ ਉਦੋਂ ਵੀ ਦੁੱਧ ਚੁਵਾਈਦਾ ਸੀ। ਸਾਡੇ ਧੱਕੇ ਚੜਿਆ ਸੀ ਰਕਸ਼ਾ, ਅਸੀਂ ਤਾਂ ਕੱਢ ਹੀ ਦੇਣਾ ਸੀ, ਕੱਢ ਦਿੱਤਾ ਰਕਸ਼ਾ ਚਾਚੇ ਕਾ ਫਸਿਆ ਹੈ। ਹੁਣ ਯਾਰ ਮੱਝ ਮੁੱਝ ਚੋਂਦਾ ਚਾਚਾ, ਦੁੱਧ ਬਣਦਾ, ਘਿਓ ਬਣਦਾ, ਮੱਖਣ ਬਣਦਾ, ਕਿਉਂ ਮਲਕ? ਇਹ ਸਾਰੀਆਂ ਚੀਜ਼ਾਂ ਨੇ, ਇਹ ਆਪਦੇ ਘਰਾਂ 'ਚ ਯਾਨੀ ਆਪਦੇ ਘਰਾਂ ਦੇ ਵਿੱਚੋਂ ਨਾ ਗਵਾਓ, ਜ਼ਿਮੀਂਦਾਰਾ ਕਰੋ। ਜ਼ਿਮੀਂਦਾਰੇ ਦੀ ਬੜੀ ਗੱਲ ਹੈ। ਕਿਹੜੀ ਕਿਤਾਬ ਗਿਫਟ ਕਰੋਗੇ ਸਾਨੂੰ? ਤੋਹਫਾ ਦੁਲਾ ਤੋਹਫਾ ਦੁਲਨ। ਅੱਛਾ, ਇਹ ਇਸ ਮੌਜੂਦ ਦੇ ਉਹਦੇ 'ਚ ਇੱਕ ਐਂਡ ਤੇ ਲਿਖਿਆ ਸੀ ਵੀਰ ਬੁਲਾਏ। ਓ ਟ੍ਰੇਨ ਲੰਘ ਗਈ, ਚੱਲ ਗਈ ਹੁਣ। ਹਾਂਜੀ, अस्सलाम वालेकुम जी, की हाल सारे दोस्तों का? ठीक ठाक हो जी? मैं ਤੁਹਾਡਾ एफी जट ਤੇ अगली सवेर नाल जुड़े ਹੁਣ हफ्ते वाले दिन है। सवेरे सवेरे आए हैं जरा गड्डी की सर्विस कराउण, गड्डी की हो रही सर्विस ਤੇ मैं जाना सी भोए असल, सही है, भतीजिਆਂ ਨੂੰ ਲੈਣ ਤੇ इतों सर्विस करा के ਤੇ एक बारी उधर ਨੂੰ निकलते हैं। ਤੇ ਅੱਜ ਕੋ ਤਿੰਨਾਂ ਚੌਂ ਥਾਵਾਂ ਤੇ ਜਾਣਾ ਸੀ ਤੇ ਮੈਂ ਸੋਚ ਕੇ ਫਿਰ ਸੋਚਿਆ ਕਿ ਚੱਲ ਵਲੌਗ ਸ਼ੁਰੂ ਕਰ ਹੀ ਲਈਏ, ਕਿ ਰੌਣਕ ਮੇਲਾ ਲੱਗਾ ਹੀ ਰਹਿਣਾ। ਤੇ ਆ ਕੇ ਫਿਰ ਅੱਜ ਸ਼ੇਖ ਮੱਝ ਜਾਣਾ, ਠੀਕ ਆ। ਉੱਥੇ ਦੋਸਤ ਸੀ ਇੱਕ, ਉਹਦਾ ਵਾਲਦ ਫੌਤ ਹੋ ਗਿਆ ਸੀ ਤੇ ਮੇਰਾ ਜਾ ਹੀ ਨਹੀਂ ਹੋਇਆ, ਵਾਵਾ ਕੋਈ 10 ਦਿਨ ਹੋ ਗਏ ਨੇ ਤੇ ਉਹਦੇ ਕੋਲ ਝੱਟ ਜਾਣਾ। ਤੇ ਬਾਕੀ ਅੱਲਾ ਖੈਰ ਕਰੇ, ਇੱਥੋਂ ਸਰਵਿਸ ਸਟੇਸ਼ਨ ਤੋਂ ਵਿਹਲੇ ਹੋ ਕੇ ਸਿੱਧੇ ਉਧਰ ਨੂੰ ਵਕਫੇ ਨਾਲ ਜੁੜੇ ਰਹਿੰਦੇ। ਤੇ ਬਾਕੀ ਜਿਹੜਾ ਅੱਲਾ ਖੈਰ ਕਰੇ, ਆ ਕੇ ਇੱਕ ਵਾਰੀ ਫਿਰ ਖੇਤ ਜਾਣਾ। ਖੇਤ ਵਾਲਾ ਕੰਮ ਰੋਜ਼ ਦਾ ਹੁੰਦਾ ਕੋਈ ਨਾ ਕੋਈ। ਅੱਜ ਮੈਂ ਪਹਿਲੀ ਵਾਹੁਣੀ ਹੈ, ਸਹੀ ਹੈ। ਮੈਂ ਅੱਬੇ ਨੂੰ ਆਖਿਆ ਕਿ ਹੁਣ ਜਿਹੜਾ ਨਾ ਤੂੰ ਰੋਜ਼ ਸ਼ਾਮ ਨੂੰ ਜਾਣਾ ਤੇ ਮੈਂ ਅੱਜ ਜਿਹੜਾ ਨਾ ਕੰਮ ਦਿਨੇ ਨਿਬੇੜ ਦੇਣਾ। ਤੇ ਅੱਧੀ ਕੱਲ ਬੀਜੇਗੀ, ਕੁਛ ਅੱਜ ਜਿਹੜਾ ਕਰਦੇ ਆ, ਜੋ ਜਿਵੇਂ ਵਿਹਲੀ ਹੋ ਰਹੀ ਨਾ ਪਹਿਲੀ, ਉਵੇਂ ਉਹਨੂੰ ਨਾਲੋਂ ਨਾਲ ਬੀਜੀ ਜਾਈਦਾ। ਇਸ ਕਰਕੇ ਕੰਮ ਰੋਜ਼ ਖੇਤ ਹੁੰਦਾ ਕੋਈ ਨਾ ਕੋਈ। ਹੋਰ ਬਾਈ ਜੀ ਤੁਸੀਂ ਸੁਣਾਓ, ਠੀਕ ਠਾਕ ਹੋ? ਅਸੀਂ ਨਾ ਵਲੌਗ ਬਣਾ ਲਈਦਾ ਕਦੇ ਕਦੇ, ਸ਼ੁਗਲ ਮੇਲਾ ਲੱਗਾ ਰਹਿੰਦਾ। ਆ ਬਾਈ ਹਰੀ ਹੁੰਦੇ ਨੇ ਆਪਣੀ ਨਹਿਰ ਤੇ, ਜਿੱਥੋਂ ਪਿੰਡ ਨੂੰ ਮੁੜੀ ਦਾ ਨੁੱਕਰ ਆਪਣੀ ਤੇ ਹੈ। ਇੱਥੇ ਸਰਵਿਸ ਸਟੇਸ਼ਨ ਹੈ ਤੇ ਫਿਰ ਜਿਹੜਾ ਨਾ ਗੇੜਾ ਛੇੜਾ ਉਹ ਆਪਣੇ ਪਿੰਡ ਨੂੰ ਜਾਂਦਾ, ਰਾਹ ਭਾਈਕੋਟ ਨੂੰ। ਉਹਨੂੰ ਮਕਾਨ ਹੈ, ਮੋੜ ਤੇ ਆਪਾਂ ਬੈਠੇ। ਹੋਰ ਬਾਈ ਜੀ ਕੀ ਹਾਲ ਹੈ? ਠੀਕ ਠਾਕ, ਸਹੀ ਹੈ। ਹੋਰ ਜੀ ਕੀ ਹਾਲ ਨੇ? ਇਹ ਬਾਈ ਆ ਨਹੀਂ, ਬੜੀ ਮਿਹਰਬਾਨੀ। ਚਾਹ ਇਹ ਭਾਈ ਹੁੰਦਾ ਆਪਣੇ ਪਿੰਡ ਦੇ ਆ, ਇੱਥੋਂ ਜਿੱਥੋਂ ਪਿੰਡ ਨੂੰ ਜਾਈਦਾ ਨੁੱਕਰ ਤੇ ਹੋਟਲ ਹੈ ਬਾਈ ਦਾ। ਹਾਂਜੀ ਸੁਣਾਓ, ਠੀਕ ਠਾਕ ਹੋ? ਹਾਂਜੀ ਭਾਈ ਠੀਕ ਹੈ, ਸ਼ੁਕਰ ਅੱਲਾਹ ਪਾਕ ਦਾ ਜੀ। ਹੋਰ ਭਾਈ ਆਓ, ਇਹ ਵਲੌਗ ਭਾਈ ਦਾ ਆਪਾਂ ਨਾ। ਅੱਛਾ ਜੀ, ਆਹੋ ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਂਜੀ, ਤੇ ਆ ਜਿਹੜਾ ਆਪਣੇ ਜਾਂਦਾ ਪਿੰਡ ਨੂੰ ਰਾਹ, ਸਹੀ ਹੈ। ਇਹ ਨਹਿਰ ਹੈ ਆਪਣੇ ਇੱਥੇ, ਇਹ ਆਪਣੇ ਜਿਹੜਾ ਨਾ ਪਿੰਡ ਨੂੰ ਰਾਹ ਜਾਂਦਾ ਭਾਈਕੋਟ ਨੂੰ, ਸਹੀ ਹੈ। ਇਹ ਆਪਣੇ ਰਾਹ ਨੇ ਭਾਈ। ਇਹਨਾਂ ਰਾਹਾਂ ਨਾਲ ਸਾਨੂੰ ਬੜਾ ਪਿਆਰ ਹੈ, ਬੜੀ ਚਾਹਤ ਹੈ ਸਾਨੂੰ ਇਹਨਾਂ ਰਾਹਾਂ ਨਾਲ। ਇੱਥੇ ਆ ਕੇ ਤਾਂ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਇੱਥੋਂ ਮੁੜੀਦਾ ਨਾ ਗਾਂ ਨੂੰ। ਚਲੋ ਜੀ, ਉਦੋਂ ਚਾਸਾ ਆ ਜਾਂਦਾ। ਗੱਡੀ ਦੀ ਸਰਵਿਸ ਹੋ ਰਹੀ ਹੈ। ਭਾਈ ਜੀ ਇੱਧਰ ਵੀ ਲੱਗ ਜਾਓ। ਆਹੋ, ਮੈਨੂੰ ਥੋੜੀ ਜਿਹੀ ਜਲਦੀ ਸੀ, ਅੱਜ ਮੈਂ ਕੰਮ ਕਰਨੇ 4-5। ਹਾਂਜੀ ਸੁਣਾਓ, ਕੀ ਹਾਲ ਨੇ? ਠੀਕ ਠਾਕ ਹੋ? ਇਹ ਵਲੌਗ ਬਣਾ ਲਈਦਾ ਕਦੇ ਕਦੇ। ਹਾਂ, ਸਾਰੇ ਦਿਨ ਦਾ 20-25 ਮਿੰਟਾਂ ਦਾ ਪਾ ਲਈਦਾ। ਹੋਰ ਜਨਾਬ ਕੀ ਹਾਲ? ਠੀਕ ਠਾਕ, ਇਹਨਾਂ ਚੀਜ਼ਾਂ ਵਾਲੇ। ਹੋਰ ਚਲੋ ਮਿਲਦੇ ਆਂਗਾ ਫਿਰ ਦੁਬਾਰਾ, ਇੱਥੋਂ ਇੱਕ ਵਾਰੀ ਵਿਹਲੇ ਹੋ ਜਾਈਏ ਹੁਣ। ਤੇ ਇਹ ਸਾਡੇ ਬਾਈ ਨੇ, ਬੜੇ ਚਿਰ ਦੇ ਮਿਲਦੇ ਤੇ ਲਵ ਯੂ ਹੋ ਗਿਆ। ਬਾਕੀ ਲਵ ਯੂ ਬਾਈ। ਹਾਂਜੀ ਗੱਡੀ ਹੋ ਗਈ ਹੈ ਮੀਆਂ ਫਸਟ ਕਲਾਸ ਦਾਣੇ ਤੇ, ਸਰਵਿਸ ਫੁੱਲ ਸਰਵਿਸ। ਤੇ ਹੁਣ ਆਪਾਂ ਜਾ ਰਹੇ ਹਾਂ ਭੋਏ ਅਸਲ, ਬਿਨੀਆ ਬੀਨ ਨੂੰ ਲੈਣ ਜਾ ਰਹੇ ਹਾਂ, ਭਤੀਜੇ ਆਪਦੇ ਨੂੰ, ਸਹੀ ਹੈ, ਅਮੀਰ ਬਲਾਜ ਨੂੰ। ਤੇ ਫਿਰ ਜਿਹੜਾ ਉੱਥੋਂ ਆ ਕੇ ਫਿਰ ਜਾਣਾ ਸ਼ੇਖ ਮਾਂ ਦੇ ਵਿੱਚ। ਸ਼ਕੀਲ ਦਾ ਫੋਨ ਆਈ ਜਾਂਦਾ ਸੀ, ਉਹਨੂੰ ਸਗੋਂ ਮੈਂ ਫੋਨ ਕਰਦਿਆਂ
ਸ਼ੇਰਾ ਮੈਂ ਆਣਾ ਤੇ ਤਿਆਰ ਰਹੀ। ਉਸ ਤੋਂ ਪਹਿਲਾਂ ਮੈਨੂੰ ਲੱਗਦਾ ਖੇਤ ਉਸ ਤੋਂ ਪਹਿਲਾਂ ਜਾਣਾ ਪੈਣਾ ਜਾਂ ਬਾਅਦ ਚ ਜਾਣਾ ਪੈਣਾ, ਕਰਦੇ ਆ ਕੁਛ। ਅਸਲ ਵਿੱਚ ਪਹਿਲੀ ਜਿਵੇਂ ਜਿਵੇਂ ਵਿਹਲੀ ਹੋ ਰਹੀ ਨਾ ਰੋਜ਼, ਫਿਰ ਉਸ ਹਿਸਾਬ ਨਾਲ ਜਿਹੜਾ ਨਾ ਨਿਜ਼ਾਮ ਉਹਨਾਂ ਟਰੈਕਟਰ ਵਾਲਾ ਨਿਕਲਿਆ ਹੀ ਹੁੰਦਾ ਕੰਮ ਕਰ। ਜਵਾਬ ਨਹੀਂ ਆ ਰਿਹਾ। ਤੇ ਬਾਕੀ ਜਿਹੜਾ ਇਨਸ਼ਾਅੱਲਾ ਮਿਲਦੇ ਆ ਫਿਰ। ਓਕੇ ਹਾਂਜੀ, ਅਸੀਂ ਜਾ ਰਹੇ ਹਾਂ ਵਾਪਸ ਹੁਣ। ਪੇਟੂ ਹਰਿਆ ਨੂੰ ਲੈ ਲਿਆ। ਕਿਉਂ ਵੀ ਮੀਰ ਬਲਾਜ, ਕਿਉਂ ਇੱਧਰ ਆ ਮੀਰ ਬਲਾਜ? ਮੀਰ ਬਲਾਜ ਲੱਗ ਗਿਆ ਸੀ ਦਿਲ? ਹਾਂ ਅੱਛਾ, ਤੇਰਾ ਲੱਗ ਗਿਆ ਸੀ। ਕੀ ਖਾ ਰਹੇ? फाटक लगा। मीर बुलाए ओ ट्रेन लंघ गई। चल गए हुण? चल गए? फाटक खुलन लगा। चलो जी ਇਹਨੂੰ ਫੜ ਇਹਨੂੰ ਬੂਹਾ ਇੱਕ ਵਾਰੀ ਆਦੇ ਨਾਲ ਲਾ ਲੈ। ਲਓ ਜੀ ਮੀਰ ਬਲਾ ਹੀ ਕਹਿੰਦਾ ਪਿਆ ਮੈਂ ਉਤਰਨਾ ਨਹੀਂ, ਤੈਨੂੰ ਤਾਂ ਚੋਰੀ ਤਾਰਨਾ ਪੈਣਾ। ਬੈਠਾ ਰਹ ਹੁਣ ਨਾਲ ਹੀ ਰੋਂਦਾ ਹੀ। ਹਾਂ ਜਾਨੀ ਮੇਰੇ ਜਾ, ਆ ਜਾ ਹੁਣ, ਆ ਜਾ ਹੁਣ ਤੈਨੂੰ ਪਤਾ ਲੱਗ ਗਿਆ ਉਤਰਨਾ। ਉਤਰਦਾ ਹੀ ਨਹੀਂ ਸੀ। ਚਲੋ ਉਹ ਦਾਦੀ ਆ ਗਈ। ਚਲੋ ਹਾਂ ਉਹ ਬੱਲੇ 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 ਨਾਲ ਹੀ ਗੋਡੇ ਲੱਗ ਗਏ ਨਾ। ਆ ਬੱਲੇ ਬੱਲੇ ਬੱਲੇ। ਓਏ ਓਏ ਇਹ ਬਾਲੂ ਆ ਗਿਆ। ਚਾਚਾ ਰੋਕੀ ਮਿੰਟ ਕ ਇੱਥੇ ਹੀ, ਮੈਂ ਪਿਛਾ ਨੂੰ ਲੈ ਕੇ ਆਵਾਂ। ਹਾਏ ਓਏ। ਤੇ ਬਾਕੀ ਜਿਹੜਾ ਅੱਲਾ ਖੈਰ ਕਰੇ ਅਗਲੀ ਰੂਟੀਨ ਵੇਖਨੇ ਕੀ ਹੈ। ਬਾਕੀ ਫਿਰ ਮਿਲਦੇ, ਨਾਸ਼ਤਾ ਕਰ ਲਈਏ, ਭੁੱਖ ਬਹੁਤ ਲੱਗੀ। ਹਾਂਜੀ ਉਹ ਵੀ ਜਵਾਨੋ ਨਾਸ਼ਤਾ ਨੁਸ਼ਤਾ ਕਰਕੇ ਹੋਏ ਆ ਫ੍ਰੀ। ਸਾਡੇ ਤਾਂ ਨਾਸ਼ਤੇ ਨੂੰ 12 ਵੱਜ ਗਏ ਨੇ ਅੱਜ। ਸਹੀ ਹੈ, ਸਵੇਰੇ ਸਵੇਰੇ ਉੱਧਰ ਚਲ ਗਏ ਤੇ ਆਣ ਕੇ ਜਿਹੜਾ ਨਾ ਨਾਸ਼ਤਾ ਕੀਤਾ। ਹੁਣ ਉਹ ਸ਼ਕੀਲ ਹਰੀ ਖੜੇ ਹੋਏ ਨੇ, ਪਹਿਲਾਂ ਹੀ ਇੰਤਜ਼ਾਰ ਦੇ ਵਿੱਚ ਬਾਹਰ ਹੀ ਆ ਗਏ ਸੀ ਉਹ। ਤੇ ਮੈਂ ਜਿਹੜਾ ਨਾ ਫਿਰ ਆਖਿਆ ਚਲੋ ਮੈਂ ਆ ਰਿਹਾ, ਖੇਤ ਜਾਣਾ ਸੀ। ਤੇ ਆਖੋਗੇ ਰੋਜ਼ ਦਾ ਵਲੌਗ ਖੇਤ ਦਾ ਹੀ ਹੁੰਦਾ। ਉਹ ਅਸਲ ਵਿੱਚ ਗੱਲ ਇਹ ਆ, ਇੱਧਰ ਖੜੇ ਨੇ, ਉਹ ਉੱਥੇ ਖੜੇ ਨੇ। ਅੱਛਾ ਉਹ ਗੱਲ ਇਹ ਆ ਕਿ ਹੁਣ ਨਾ ਕਣਕਾਂ ਕੁਣਕਾਂ ਬਜੀਂਦੀਆਂ ਪਈਆਂ ਨੇ, ਤੇ ਉਹ ਫਿਰ ਇਸ ਕਰਕੇ ਜਿਹੜਾ ਨਿਜ਼ਾਮ ਹੈ ਨਾ ਕੰਮ ਕਾਰ ਦਾ, ਰੋਜ਼ ਦਾ ਹੀ ਕੋਈ ਨਾ ਕੋਈ ਸ਼ਡਿਊਲ ਕੰਮ ਦਾ, ਰੋਜ਼ ਹੀ ਖੇਤ ਕੰਮ ਹੁੰਦਾ। ਇਸ ਕਰਕੇ ਫਿਰ ਜਾਣਾ ਪੈਂਦਾ। ਕੰਮ ਹੀ ਆਪਣੇ ਇਹ ਨੇ ਤੇ ਫਿਰ ਆਪਾਂ ਇਹ ਹੀ ਕਰਨੇ ਨੇ। ਹਾਂ ਤੇ ਇਸ ਕਰਕੇ ਡਿਊਟੀਆਂ ਪੂਰੀਆਂ ਦੇਣੀਆਂ ਪੈਂਦੀਆਂ। ਤੇ ਐ ਵੇ ਆਹ ਪਿੰਡ ਆਪਣਾ ਦੇ ਨਾਲ ਦੀ ਪੈਲੀ ਦੇ ਵਿੱਚ ਸ਼ਕੀਲ ਕਿਆਂ ਕੋਲੇ ਜਾ ਰਹੇ। ਕਿਆ ਬਾਤ ਹੈ, ਕਿਆ ਬਾਤ ਹੈ। ਸੂਟੇ ਦੀ ਵੀ ਚੱਸ ਆ ਗਈ ਹੈ। ਪਹੁੰਚ ਆਏ ਆ। ਸ਼ਕੀਲ ਜਿਹੜਾ ਵੇਟ ਕੀ ਹਾਲ ਹੈ? ਠੀਕ ਠਾਕ? ਸਿੱਧਾ ਦੁਬੀਤਾ ਵੱਲ ਨਹੀਂ ਨਹੀਂ ਸ਼ਾਇਦ ਨਹੀਂ ਗਾ। ਆਪਾਂ ਤਾਂ ਸ਼ਾਇਦ ਜੀ ਬੜੇ ਉਹ ਸ਼ਾਇਦ ਨਹੀਂ ਗਾ। ਮੱਛੀਆਂ ਕਿੱਥੋਂ ਫੜੀਆਂ ਜੇ? ਕੀ ਹਾਲ ਹੈ? ਅੱਛਾ ਫੜੀਆਂ ਨੇ ਉਧਰ ਸਿੱਧਾ ਉਧਰੋਂ ਜਾਂਦੇ ਨੇ ਨਹੀਂ ਉਧਰ। ਇੱਧਰ ਵੇਖੋ ਪਹਿਲਾਂ ਮੱਛੀਆਂ ਕਿੰਨੀਆਂ ਫੜੀ ਫਿਰ ਚੱਕਰ ਤੁਹਾਨੂੰ। ਵਾਹ ਭਾਈ ਵਾਹ, ਕਿਆ ਬਣਾ। ਜ਼ੂਮ ਹੀ ਜ਼ੂਮ ਹੈ ਕਿ ਪੂਰੀ ਆ ਰਹੀ ਹੈ। ਇਹ ਕਿੱਥੋਂ ਘੇਰੀਆਂ ਜੀ ਇੰਨੀਆਂ? ਅੱਛਾ ਗਾ ਪਾਣੀ ਚ ਫੜੀਆਂ ਆ ਉਹੀ ਇੰਨੀਆਂ ਗੜੇ। ਲਓ ਜੀ 10 ਸ਼ਕੀਲ ਜਿਹੜਾ ਅਸੀਂ ਕੰਮ ਲੱਗੇ ਹੋਏ ਆ ਕੰਮ ਕਰਨ ਡਏ ਇੱਥੇ ਖੇਤ ਆਏ ਆ। ਜਿਹੜਾ ਕੱਲ ਛੱਡ ਕੇ ਗਏ, ਕੱਲ ਛੱਡ ਕੇ ਗਿਆ ਸੀ, ਉਹ ਅੱਜ ਕੰਪਲੀਟ ਕਰਕੇ ਜਾਵਾਂਗੇ। ਅੱਜ ਨਹੀਂ ਕੋਈ ਵੀ ਰਹਿੰਦਾ। ਇਹ ਖਾਲਾ ਇਹਦਾ ਅਸਲ ਮੈਂ ਨਾ ਖਾਲਾ ਬਣਾਇਆ ਨਵਾਂ। ਬੰਨਾ ਖਰਾਬ ਹੋ ਗਿਆ ਸੀ ਤੇ ਨਵਾਂ ਖਾਲਾ ਤਿਆਰ ਕੀਤਾ ਦੁਬਾਰਾ ਟੋਟਲੀ। ਇਹ ਹੁਣ ਨਾ ਕੰਮ ਯਸ ਹੋ ਰਿਹਾ ਸਾਰਾ।
ਹਾਂਜੀ ਭਾਈ ਇਹ ਤਿਆਰ ਕੀਤੀ ਹੈ। ਇਹ ਤੇ ਇਸ ਤੋਂ ਬਾਅਦ ਉਹ ਪਰਾਂ ਜਿਹੜੀ ਟੁੱਟੀ ਉਧਰ ਉਹ ਪਰਾਂ ਵੀ ਜਿਹੜੀ ਉਹ ਵੀ ਬਾਈ ਹੈ। ਇੱਥੇ ਆ ਇਹ ਹੋਰ ਖਲਾਰਨਾ ਵੀ ਇਹਦੇ ਵਿੱਚ ਵੇਖਾ ਸਿੱਧਾ ਹੀ ਇਹ ਬੰਨਾ ਸਿੱਧਾ ਹੀ ਜਿੱਦਾਂ ਨੂੰ ਵੀ ਜਾਣਗੇ ਸਿੱਧਾ ਹੀ। ਜਿਆਦੀ ਪੱਧਰ ਹੀ ਕੀਤੀ ਆ ਨਾ ਇਧਰ ਨੂੰ ਖਲਾਰੀ ਜਾਣਾ ਫਿਰ ਉਹਦਾ ਫਿਰ ਟੱਪਾ ਟੱਪਾ ਨਹੀਂ ਜਗੇ ਨਹੀਂ ਇੱਧਰ ਨੂੰ ਕਿੱਥੇ ਜ਼ਿਆਦੀ ਖਿਲਾਰੀ ਜਾਂਦੀ ਇਹ ਹਾਂ ਪੈਰ ਕਿੱਥੇ ਆ? ਡਬਲ ਸ਼ਾਟ ਮਾਰਦੇ ਹੈ ਥੋੜਾ ਜਿਹਾ ਵਿੰਗਾ ਹੋ ਗਿਆ ਬੰਨਾ ਇਥੋਂ ਇਹਨੂੰ ਕਰ ਲੈਨੇ ਆ ਸੈੱਟ ਥੋੜਾ ਜਿਹਾ ਉਨੀ ਹੀ ਫਰਕ ਜਿਹੜਾ ਨਾ ਇਸ ਤੋਂ ਬਾਅਦ ਆਉਂਦੀਆਂ ਨੁਕਰਾਂ ਬਣਾਉਣੀਆਂ ਆਪ ਇਹਦੇ ਚ ਬੀ ਖਿਲਾਰ ਰਿਹਾ ਅੱਬਾ ਕਣਕ ਬੀਜ ਰਹੀ ਹੈ ਹਾਂ ਕਣਕ ਚ ਹੋਰ ਵੀ ਕੁਝ ਬੀਜਿਆ ਜਾਂਦਾ ਕਣਕ ਖਿਲਾਰੀ ਪਈ ਛੱਟਾ ਦੇ ਦਿੱਤਾ ਅੱਬੇ ਨੇ ਆਹੋ ਜਿੱਥੇ ਜਿੱਥੇ ਅੱਬਾ ਕਹਿ ਕੇ ਗਿਆ ਉੱਥੇ ਉਹ ਛੱਡ ਦੇ ਇੱਥੇ ਆ ਉਹਦਾ ਭਰਾਵਾ ਹਾਂਜੀ ਅਸਲ ਮੁੰਡੇ ਵੀ ਮੇਰੇ ਵਾਂਗੂ ਨਵੇਂ ਹੀ ਨੇ ਕੈਮਰਾ ਨਹੀਂ ਉਹਨਾਂ ਨੂੰ ਜਿਹੜਾ ਨਾ ਸੈੱਟ ਕਰਨਾ ਆਉਂਦਾ ਤੇ ਇਹ ਜਿਹੜੀਆਂ ਨਾ ਚਾਰੇ ਨੁਕਰਾਂ ਸੀ ਕਿਉਂਕਿ ਆ ਵੀ ਖਾਲਾ ਬਿਲਕੁਲ ਐਤਕੀ ਨਵਾਂ ਬਣਾਇਆ ਸੀ ਆ ਸਾਰਾ ਬੰਨਾ ਇਹਦਾ ਨਵਾਂ ਸੀ ਉਹ ਚਾਰੇ ਪਾਸੇ ਵਾਲਾ ਨਾ ਇਦਾਂ ਹੀ ਖਾਲਾ ਜਿਵੇਂ ਜਾ ਰਿਹਾ ਇਸ ਕਰਕੇ ਸਾਨੂੰ ਇਹਦੇ 'ਚ ਨਾ ਜ਼ਿਆਦਾ ਖਪਣਾ ਪਿਆ ਕਿਉਂ ਮੇਰੇ ਯਾਰ ਤੇ ਇਹ ਕੰਮ ਹੁਣ ਹੋ ਗਿਆ ਮਲਕ ਦੇ ਰਿਹਾ ਛੱਟਾ ਤੇ ਆਹਾ ਕੀ ਬਾਤ ਹੈ ਕੀ ਬਾਤ ਹੈ ਫੁੱਲਾ ਵੱਜਾ ਤੇ ਚੱਸ ਆ ਗਈ ਹੁਣ ਜਿਹੜਾ ਨਾ ਅਸੀਂ ਉਹ ਤੇ ਨਲਕੇ ਤੇ ਜਾਂਦੇ ਪਾਣੀ ਪੂਣੀ ਪੀਨੇ ਖਲਾਰਤੀ ਬਸ ਠੀਕ ਹੈ ਕੰਮ ਯਸ ਹੋ ਗਿਆ ਗੈਸਰਾ ਵੀ ਗੈਸ ਹੋ ਗਿਆ। ਤੇ ਉਧਰੋਂ ਪੱਠੇ ਅੱਬਾ ਵੱਡੀ ਖੜਾ ਹੈ ਤੇ ਐ ਵੇ ਨਾ ਬੱਚ ਹੈ ਆ ਜਾ ਲਈ ਆ ਉਧਰ ਹੀ ਆਪਾਂ ਲੈ ਕੇ ਜਾਣੀ ਹੈ ਆ ਵੇ ਹੁਣ ਆ ਕੰਮ ਨਾਲੋਂ ਨਾਲ ਸਾਰਾ ਕੰਮ ਸੀ ਨਿਊ ਇਹ ਨੁਕਰਾਂ ਸ਼ੁਕਰਾਂ ਹੈ ਵੀ ਬਣਾਈਆਂ ਨੇ ਹੁਣ ਇਹਦੇ ਵਿੱਚ ਜਿਹੜਾ ਨਾ ਇੱਕ ਆਹ ਬੰਨਾ ਸੀ ਟੋਟਲੀ ਨਲਕਾ ਮਾਰਦਾ ਪਿਆ ਸੀ ਆਵਾਜ਼ਾਂ ਕਦੋਂ ਦਾ ਸਾਨੂੰ ਹੈ ਕਿ ਆ ਜਾਓ ਪਾਣੀ ਪੀ ਲਓ ਨਲਕਾ ਬੜੀਆਂ ਆਵਾਜ਼ਾਂ ਮਾਰ ਰਿਹਾ ਸੀ ਹੁਣ ਆ ਫੜ ਫੱਟ ਮੇਰੇ ਯਾਰ ਐਵੇਂ ਕੀਤੀ ਨੇ ਯਾਰ ਮੈਂ ਕਹਿੰਦਾ ਜੀ ਆਪਾਂ ਪੈਰ ਉੱਤੇ ਰਹਿੰਦੀ ਤੋਂ ਨੁੱਕਰ ਬਣਾਉਣੀਆਂ ਉਹ ਜਿਹੜੀਆਂ ਬਣਾਉਣੀਆਂ ਹੁਣ ਇੱਧਰ ਰਹਿੰਦਾ ਜੇ ਥੋੜਾ ਜਿਹਾ ਕਿੱਧਰ ਉਹ ਥੋੜਾ ਹੀ ਹੈ ਸਾਈਡਾਂ ਵਾਲੀ ਨੁੱਕਰਾਂ ਹੀ ਮਾਰਨਾ ਐਵੇਂ ਤੇ ਸੰਦਰਾ ਮਿੰਟਾਂ ਤੇ ਫਿਰ ਆਪਾਂ ਉਹ ਵੀ ਮਾਰਿਆ ਨਹੀਂ ਸੀ ਤੂੰ ਉਧਰ ਜਾ हाँ जी मलिक साहब देरी चस मिट्टी ठंडी है ਹੁਣ ਤਾਂ ਥੱਲੇ ਬਹਿਣ ਨੂੰ ਦਿਲ ਕਰਦਾ ਕਿਉਂ ਫਤਿਹ ਮੇਰੇ ਯਾਰ ਬਹਿ ਜਾ ਤੂੰ ਵੀ ਦਿਲ ਤਾਂ ਕਰਦਾ ਪਿਆ ਬਹਿ ਜਾ ਦਿਲ ਤਾਂ ਤੇਰਾ ਵੀ ਕਰ ਰਿਹਾ ਹੈ ਕਿਆ ਤਾਂ ਹਾਂ ਮਲਕ ਵੀ ਥੱਕ ਗਿਆ ਅੱਜ ਮੈਂ ਵਿੱਚੋਂ ਕੈਮਰਾ ਵੀ ਚਲਾਉਣਾ ਹੁੰਦਾ ਨਾ ਫਿਰ ਤਾਂ ਫਿਰ ਮਲਕ ਦੇ ਹਿੱਸੇ 'ਚ ਵੀ ਕੰਮ ਆ ਜਾਂਦਾ ਥੋੜਾ ਜਿਹਾ ਜ਼ਿਆਦਾ ਹਾਏ ਹਾਏ ਕੋਨੀ ਕੀ ਬਾਤ ਹੈ ਹਾਂ ਉਹ ਲੈ ਇਹ ਤਾਂ ਖੁਰਾਕਾਂ ਕੰਮ ਦਿੱਤੀ ਜਾਂਦੀਆਂ ਜਿਹੜੀਆਂ ਅਜੇ ਤੱਕ ਆਪਣੇ ਘਰਾਂ 'ਚ ਚੱਲਦੀਆਂ ਪਈਆਂ ਚੱਲ ਮੈਂ ਕਿਹਾ ਉਹ ਨਹੀਂ ਬਣਾਉਣੀ ਆਓ ਬਸ ਉਹਨੂੰ ਨੁੱਕਰ ਨੂੰ ਮੈਂ ਬਣਾਵਾਂ ਮੈਂ ਬਣਾ ਬਸ ਚਾਰ ਕ ਟੱਪੇ ਘੁਮਾ ਦੇ ਸਿੱਧੇ ਪਦਰੇ ਜੋਕੇ ਕਰਦੇ ਉੱਗਰ ਪੈ ਗਈ ਅੱਲਾ ਖੈਰ ਕਰੇ ਹੈਂ ਜਿੰਨੀ ਮਿਹਨਤ ਆਪਾਂ ਕਰ ਦਿੱਤੀ ਹੈ ਨਾ ਇਹ ਕਈ ਬੰਦੇ ਅਜੇ ਹੈਗੇ ਨੇ ਕਈ ਬਾਬੇ ਅਜੇ ਹੈਗੇ ਨੇ ਮਲਕ ਸਾਲਨ ਨਾਲ ਰੋਟੀ ਨਹੀਂ ਖਾਂਦੇ ਉਹ ਕਹਿੰਦੇ ਰੋਟੀ ਦੁੱਧ ਨਾਲ ਹੀ ਹੈ ਜਿਨ੍ਹਾਂ ਨੇ ਮਾਲ ਡੰਗਰ ਰੱਖਿਆ ਹੈ ਇਹ ਖੁਰਾਕਾਂ ਜਿਹੜੀਆਂ ਨਾ ਬੜੀਆਂ ਹੈਵੀ ਖੁਰਾਕਾਂ ਨੇ ਇਹ ਖੁਰਾਕਾਂ ਨਾ ਗਵਾਓ ਜਿਹੜੇ ਜ਼ਿਮੀਂਦਾਰ ਨੇ ਉਹ ਜ਼ਿਮੀਂਦਾਰ ਹੀ ਬਣ ਕੇ ਰਹੋ ਮੱਝਾਂ ਰੱਖੋ ਘਰੇ ਆਪਦੇ ਸਕੂਨ ਨਾਲ ਘਰ ਦੀ ਖੁਰਾਕ ਬੜੀ ਟੈਟ ਆ ਲੱਸੀ ਬਣਦੀ ਹੈ ਦੁੱਧ ਬਣਦਾ ਘਿਓ ਬਣਦਾ ਮੱਖਣ ਬਣਦਾ ਕਿਉਂ ਮਲਕ ਇਹ ਸਾਰੀਆਂ ਚੀਜ਼ਾਂ ਨੇ ਇਹ ਆਪਦੇ ਘਰਾਂ 'ਚ ਯਾਨੀ ਆਪਦੇ ਘਰਾਂ ਦੇ ਵਿੱਚੋਂ ਨਾ ਗਵਾਓ ਜ਼ਿਮੀਂਦਾਰਾ ਕਰੋ ਜ਼ਿਮੀਂਦਾਰੇ ਦੀ ਬੜੀ ਗੱਲ ਹੈ ਬੰਦਾ ਤੰਦਰੁਸਤ ਰਹਿੰਦਾ ਘਰ ਦੀਆਂ ਚੀਜ਼ਾਂ ਖਾ ਕੇ ਸਹੀ ਹੈ ਖੁਰਾਕਾਂ ਖਾ ਕੇ
ਲਾਹੌਰ ਰਹੀਦਾ ਨਾ 15 ਦਿਨ, ਉਹ ਇੰਜ ਲੱਗਦਾ ਕਿ ਜਿਵੇਂ ਨਾ, ਕਿਉਂ ਮਲਕ, ਉੱਥੇ 15 ਦਿਨ ਹੋਈਦਾ ਨਾ ਲਾਹੌਰ, ਤੇ ਉਹ ਰੋਟੀ ਹੋਟਲ ਤੋਂ ਖਾ ਕੇ ਤੇ ਇੱਧਰ ਉੱਧਰੋਂ ਯਾਨੀ ਹਨਾ, ਉਹ ਇੰਜ ਲੱਗਦਾ ਜਿਵੇਂ ਅਸੀਂ ਘਟਦੇ ਪਏ ਆ। ਯਕੀਨ ਕਰ, ਉੱਥੇ ਇਹੀ ਲੱਗੀ ਜਾਂਦਾ ਕਿ ਅਸੀਂ ਜਿਹੜਾ ਨਾ ਕਿ ਘਟ ਰਹੇ ਹਾਂ, ਤੇ ਇੱਥੇ ਘਰੇ ਆਈਏ ਨਾ, ਘਰ ਦੀ ਖੁਰਾਕ ਖਾ ਕੇ ਤੁਸੀਂ ਇੰਨਾ ਪਤਾ ਕਿ ਆਰਫ ਦੇ ਕਹਿਣ ਵਾਂਗੂ ਅੰਦਰੋਂ ਫਿੱਟ ਆ ਹੈਂ। ਉਹ ਆਰਫ ਉਹ ਚਾਚੇ ਦਾ ਮੁੰਡਾ ਤੇ ਉਹਦੀ ਸਿਹਤ ਬਾਹਰੋਂ ਯਾਰ ਅਸੀਂ ਕੰਮ ਕਾਰ ਕਰੀਦਾ, ਮਾਸ ਐਕਸਟਰਾ ਅਸੀਂ ਨਹੀਂ ਚੜਾਏ, ਤੇ ਜਿੰਨੇ ਹੈਗੇ ਆ ਉਹਨੇ ਅਸੀਂ ਡਾਂਗ ਰੰਗੇ ਆ, ਕਿਉਂ ਮਲਕ। ਤੇ ਉਹਨੂੰ ਜਿਹੜਾ ਨਾ ਕਿ ਕਹਿਣਗੇ ਬੰਦੇ ਆਰਫਾ ਮਾੜਾ ਹੋ ਗਿਆ, ਉਹ ਕਹਿੰਦਾ ਅੰਦਰੋਂ ਪੂਰਾ ਅੰਦਰੋਂ ਸੈੱਟ ਆ ਹੈ। ਤੇ ਉਹ ਗੱਲ ਹੈ, ਅਸੀਂ ਅੰਦਰੋਂ ਆ ਡਾਂਗ ਰੰਗੇ। ਥੱਕ ਹਾਰ ਕੇ ਨਾ ਚੱਲੇ ਹੁਣ ਘਰਾਂ ਨੂੰ ਹੈ, ਥੱਕ ਗਏ ਆ ਯਾਰ ਮਲਕ, ਬੜਾ ਥੱਕ ਗਏ ਆ। ਚਾਚਾ ਤੱਤੂ ਵੀ ਲਗਾ ਆਂਦਾ ਰੇੜੀ ਭਜਾਉਂਦੇ ਆਂਦੇ ਦੋਵੇਂ ਨੇ ਥੱਬਾ ਕੇ ਪੱਠੇ ਰੱਖ, ਥੱਕ ਗਏ ਆ ਯਾਰ। ਆ ਜਿਹੜੇ 15 ਦਿਨ ਵਿੱਚੋਂ ਕੰਮ ਨਹੀਂ ਨਾ ਕਰੀਦਾ ਲਾਹੌਰ ਜਾ ਕੇ, ਇਹਨਾਂ ਨੇ ਜਿਹੜਾ ਨਾ ਇਹ ਥਕਾ ਦਿੰਦੇ ਨੇ। ਰੋਜ਼ ਕੰਮ ਕਰੇ ਨਾ ਬੰਦਾ ਥੱਕਦਾ ਨਹੀਂ। ਚਾਚਾ ਕੀ ਹਾਲ ਨੇ? ਠੀਕ ਠਾਕ ਜੇ? ਵੀਡੀਓ ਆ ਗਈ ਤੁਹਾਡੀ? ਆਹੋ ਚਾਚੀ ਹਰੀ ਵੀ ਲਈ ਜਾਂਦੇ ਨੇ ਪੱਠੇ ਆ। ਚਾਚਾ ਤੱਤੂ ਦਾ ਚਵਾਈ ਦਾ ਦੁੱਧ ਆਪਾਂ, ਚਾਚਾ ਤੱਤੂ ਹੁਣ ਬੁੱਢਾ ਹੋ ਗਿਆ, ਇਹਦਾ ਦੁੱਧ ਮਲਕ ਆਪਾਂ 16 17 18 19 ਟਿਕਟ ਚਵਾਇਆ, ਫਿਰ ਮੈਂ ਬਾਹਰ ਚਲਾ ਗਿਆ ਇੱਕ ਵਾਰੀ ਹੈਂ, ਫਿਰ ਆ ਕੇ ਹੁਣ 5 ਸਾਲਾਂ ਬਾਅਦ 2 ਦਿਨ ਹੋ ਗਏ ਨੇ ਮੈਂ ਫਿਰ ਜਾਣਾ, ਕਿਉਂਕਿ ਕੰਮ ਸ਼ਮ ਬੜੇ ਨੇ, ਅੱਬਾ ਖੇਤ ਰਹਿੰਦਾ, ਸਾਰਾ ਦਿਨ ਹੀ ਖੇਤ ਲੰਘ ਜਾਂਦਾ, ਪਰ ਦੁੱਧ ਚਵਾਉਣਾ ਪੈਂਦਾ ਸਾਨੂੰ। ਲਓ ਜੀ ਅਸੀਂ ਆ ਗਏ ਆ ਪਿੰਡ ਪਹੁੰਚ ਗਏ ਅਸੀਂ ਹੁਣ, ਅੱਲਾ ਖੈਰ ਕਰੇ। ਟਰੈਕਟਰ ਆਪਣੇ ਹੁਣ ਫਿਰ ਲੈ ਜਾਣਾ। ਅੱਜ ਗੱਡੀ ਨੂੰ ਮਰਵਾਇਆ ਚੰਗਾ, ਤੇਲ ਤੂਲ ਥੱਲੇ, ਇਹਦਾ ਗੋਡੇ ਆਵਾਜ਼ ਕਰਦੇ ਸੀ ਚੌੜੇ। ਨਾ ਧੋ ਕੇ ਫਰੈਸ਼ ਹੋ ਲਈਏ। ਹਾਂਜੀ ਬਾਕੀ ਕਦੇ ਇੰਸ਼ਾਅੱਲਾ ਮਿਲਦੇ ਆ, ਨਾ ਧੋ ਕੇ ਮਤਲਬ ਨਾ ਨੂੰ ਲਾ ਕੇ ਮੱਤ ਵੱਜੀ ਸੀ ਨਾ ਨੂੰ। ਅੱਛਾ ਜੀ, ਅਸੀਂ ਖੇਤੋਂ ਆਏ ਸੀ, ਅੱਗੇ ਤੁਹਾਡੇ ਸਾਹਮਣੇ ਵੀਡੀਓ ਆਪਾਂ ਪਾ ਲਈ ਸੀ। ਉਸ ਤੋਂ ਬਾਅਦ ਸਾਡੀ ਹੋਈ ਮੁਲਾਕਾਤ, ਬਹੁਤ ਅੱਛੀ ਮੁਲਾਕਾਤ ਹੋਈ। ਹਾਂਜੀ ਬਹੁਤ ਅੱਛਾ ਲੱਗਿਆ ਸਾਨੂੰ ਮਿਲ ਕੇ, ਤੇ ਜੋ ਆਪਾਂ ਬੈਠ ਕੇ ਕੀਤੀਆਂ ਗੱਲਾਂ ਬਾਤਾਂ, ਉਹ ਬਹੁਤ ਸਾਨੂੰ ਬਹੁਤ ਕੁਝ ਹੋਰ ਸਿੱਖਣ ਨੂੰ ਮਿਲਿਆ ਤੁਹਾਡੇ, ਬਹੁਤ ਅੱਛਾ ਲੱਗਿਆ ਸਾਨੂੰ। ਤੇ ਬਾਕੀ ਇਨਸ਼ਾਅੱਲਾ ਫਿਰ ਇਸ ਤੋਂ ਅਗਲਾ ਪਾਰਟ ਵਿਖਾਉਂਦੇ ਤੁਹਾਨੂੰ। ਮੈਨੂੰ ਲੱਗਦਾ ਕਿ ਨਾ ਇਫਤਿਖਾਰ ਸਾਹਿਬ ਵਾਸਤੇ ਮੁਹੱਬਤ ਨਾਲ ਜੀ ਠੀਕ ਹੋ ਗਿਆ, ਪਿਆਰ ਹੈ ਤੁਹਾਡਾ। ਉਹਨੂੰ ਨਾ ਇੱਕ ਤਾਂ ਆਪਣੀ ਮੈਸੇਜ ਦਿੱਤੇ ਉਹਨੂੰ ਦੇਣੀ, ਦੂਜੀ ਉਸ ਕਿਤਾਬ ਨੂੰ ਨਾ ਆਪਣੇ ਬੈੱਡ ਦੇ ਸਾਈਡ ਟੇਬਲ ਤੇ ਰੱਖਣੀ ਹੈ। ਠੀਕ ਹੈ, ਕਿਹੜੀ ਕਿਤਾਬ ਗਿਫਟ ਕਰੋਗੇ ਸਾਨੂੰ? ਤੋਹਫਾ ਦੁਲਾ ਤੋਹਫਾ ਦੁਲਨ। अच्छा, ਇਹ ਇਸ ਮੌਜੂਦ ਉਹਦੇ ਚ ਇੱਕ ਐਂਡ ਤੇ ਲਿਖਿਆ ਸੀ ਕਿਸੇ मुफ्ती साहब ने कि लोग हमारे पास आते हैं और कहते हैं कि यार हमारा बेटा नाखलफ है, हमारी बेटी को परेशानी हो रही है। हम कहते हैं जिन वजूहात की वजह से ये मसले हैं आप उनको कवर करें ना। आप शुरू में तो कवर करते नहीं, बेटा ब्याह है उसका कमरा अलग बना दे, उसका किचन अलग बना दे, घर में बना दे। आप कहते हैं नहीं किचन अलग बनाएंगे तो बेइज्जती हो जाएगी। आप 50 लाख तो शादी पे लगा दें, 5 लाख किचन पे लगाते, फिर बाद में तलाक की दुनिया च वधदी शरह तलाक दी। ਅਸੀਂ ਲੋਕਾਂ ਨੂੰ ਸਮਝਿਆ ਕਿ ਜਿਹੜੀ ਮੇਰੀ ਬੀਵੀ ਆਈ ਨਾ ਇਹ ਜਸਟ ਲਾਈਕ ਇੱਕ ਖਿਡੌਣਾ, ਜਿਵੇਂ ਮੈਂ ਕਹਿੰਦਾ ਹੋਵੇ ਮੰਨਣਾ ਨਹੀਂ, ਸਰ ਉਹ ਨਹੀਂ ਮੰਨੇਗੀ। ਉਹ ਕਈ ਵਾਰ ਵੇਰ ਦੇਗੀ, ਐਸਾ ਵੇਰੇਗੀ ਬੰਦਾ ਬਾਹਰ ਮੂੰਹ ਹੱਥ ਜੁਗਾ ਨਹੀਂ ਦੇਗਾ, ਜਿਹੜੇ ਖੁਸ਼ ਰਹਿੰਦੇ ਇੰਜੋਏ ਕਰਦੇ ਨੇ। ਔਰ ਇਹ ਗੱਲ ਬੀਵੀ ਨੂੰ ਸਮਝਣ ਵਾਲੀ ਹੈ ਕਿ ਬੰਦਾ ਬਾਹਰੋਂ ਆਇਆ, ਉਹਦੇ ਮਸਾਇਲ ਕਿਹਨੂੰ ਹੱਸਦਾ ਹੱਸਦਾ ਆਇਆ, ਉਹ ਦੁਨੀਆ ਨਾਲ ਜੰਗ ਲੜ ਗਿਆ ਹੈ। ਰੋਜ਼ੀ ਕਮਾਣੀ ਕੋਈ ਸੌਖੀ ਹੈ, ਬੜੇ ਮਸਾਇਲ ਨੇ। ਖਾਦ ਕਰਾ ਕੇ ਫਿਰ ਅੱਲਾ ਖੈਰ ਕਰੇ, ਫਰੈਸ਼ ਫਰੂਸ਼ ਹੁੰਦੇ। ਕਿਉਂ ਬਾਈ ਸਾਬਰਾ? ਆ ਬਾਈ ਸਾਬਰ ਹੈ ਸਾਡਾ ਬੜਾ ਯਾਰ ਹੈ। ਕਿਉਂ ਬਾਈ ਸਾਬਰਾ? ਹਾਂਜੀ ਭਾਈ, ਅੱਲਾ ਪਾਕ ਤੁਹਾਨੂੰ ਤਰੱਕੀ ਦੇਵੇ ਭਾਈ। ਆਮੀਨ ਜੀ ਆਮੀਨ। ਹੁਣ ਜਿਹੜਾ ਅਸੀਂ ਵਿਹਲੇ ਹੋ ਜਾਈਏ ਇੱਥੋਂ, ਫਿਰ ਅੱਲਾ ਖੈਰ ਕਰੇ ਜਿਹੜਾ ਨਾ ਕਿ ਅਗਲਾ ਕੰਮ ਕਰਦੇ ਆ, ਖਾਤਸ਼ਾ ਧੋ ਕੇ ਕਰਾ ਲਈਏ ਜਰਾ। ਕਿਉਂ ਸਗੀਰ, ਕੁਝ ਕਹਿਣਾ ਚਾਹੋਗੇ? ਹੈ ਚਲੋ ਜੀ। ਹਾਂਜੀ ਆਹ ਪਰਫਿਊਮ ਇਸਤੇਮਾਲ ਕਰ ਰਹੇ ਹਾਂ ਆਪਾਂ, ਘੈਂਟ ਪਰਫਿਊਮ, ਸਹੀ ਹੈ। ਹਾਂਜੀ ਅਸਲਾਮ ਵਾਲੇਕੁਮ, ਕੀ ਹਾਲ ਨੇ? ਲਓ ਜੀ ਆਪਾਂ ਹੋਏ ਆ ਹੁਣ ਨਹਾ ਧੋ ਕੇ ਫਰੈਸ਼, ਖੱਤ ਛੱਤ ਕਰਾਉਣ ਗਏ ਸੀ, ਹੁਣ ਜਾ ਰਹੇ ਆ ਦੁੱਧ ਚਵਾਉਣ। ਸਹੀ ਹੈ, ਅੱਜ 3 ਦਿਨ ਹੋ ਗਏ ਦੁੱਧ ਤੇ ਥੋੜੀ ਜਿਹੀ ਮੇਰੀ ਸਖਤ ਡਿਊਟੀ ਲੱਗੀ ਹੈ, ਪੂਰੇ ਭਾਰ ਨਾਲ ਕਰ ਰਹੇ ਆ। ਇਹ ਚਾਚੇ ਤੱਤੂ ਦੀ ਹਵੇਲੀ 'ਚ
ਸਹੀ ਹੈ ਚਾਚੇ ਤੁੱਤੂ ਕੋਲੋਂ ਦੁੱਧ ਚਵਾਣੇ 4-5 ਘਰਾਂ ਦਾ ਉੱਦਾਂ ਦਾ ਇੱਥੋਂ ਨੇੜੇ ਨੇੜੇ ਹੁੰਦਾ ਉਹ ਫਿਰ ਵਾਰੀ ਸਿਰ ਜਿਹੜਾ ਲੈ ਕੇ ਆਈਦਾ ਇਸ ਕਰਕੇ ਜਿਹੜਾ ਨਾ ਹੁਣ ਡਿਊਟੀਆਂ ਸਖਤ ਹੋ ਜਾਣ ਬਾਅਦ ਦਿਹਾੜੀ ਲੰਘ ਗਈ ਹੈ। ਹਾਂਜੀ ਅਸਲਾਮ ਵਾਲੇਕੁਮ ਕਿਵੇਂ ਪਸਾਈ ਬੈਠੇ ਜੀ? ਬਹੁਤ ਫਸ ਗਿਆ ਆਹੋ ਸੁਣਾਓ ਹੋਰ ਚਾਚਾ? ਹਾਂਜੀ ਅੱਜ ਫੇਰ ਅੱਬਾ ਗਿਆ ਹੋਇਆ ਚੰਗਾ ਨਹੀਂ ਆਪਾਂ ਮਿਲਦੇ ਰਹਿੰਦੇ ਸਾਡੇ ਧੱਕੇ ਚੜਿਆ ਸੀ ਰਕਸ਼ਾ ਅਸੀਂ ਤਾਂ ਕੱਢ ਹੀ ਦੇਣਾ ਸੀ ਕੱਢ ਦਿੱਤਾ ਰਕਸ਼ਾ ਚਾਚੇ ਕਾ ਫਸਿਆ ਹੈ ਹੁਣ ਯਾਰ ਮੱਝ ਮੁੱਝ ਚੋਂਦਾ ਚਾਚਾ ਉਧਰ ਗਾਂ ਦੇ ਬਾਕੀ ਫਿਰ ਜਿਹੜਾ ਅਸੀਂ ਹੁਣ ਵੇਟ ਕਰਦੇ ਹਾਂ ਵਲੌਗ ਸਾਡਾ ਚੱਲਦਾ ਰਹਿੰਦਾ ਸਾਰੇ ਦਿਨ ਦਾ। ਲਓ ਜੀ ਅਜ਼ਾਨ ਹੋ ਰਹੀ ਦੁੱਧ ਚ ਵੇਚ ਰਹੇ ਸ਼ਾਮ ਦੇ ਅਜ਼ਾਨ ਹੋ ਰਹੀ ਦੁੱਧ ਲੈ ਕੇ ਜਾਂਦੇ ਹਾਂ ਚਾਚੇ ਕੋਲ ਗਾਂ ਜੋ ਰਿਹਾ ਕਿ ਮੱਝ ਚੋਣੀ। ਹਾਂਜੀ ਅਸੀਂ ਹੁਣ ਜਿਹੜਾ ਥੋੜਾ ਜਿਹਾ ਪਿੰਡੋਂ ਬਾਹਰ ਇੱਕ ਢਾਰੀ ਉੱਥੇ ਆਏ ਹਾਂ ਦੁੱਧ ਲੈਣ ਅੱਜ ਇੱਥੇ ਵੀ ਮੇਰੀ ਡਿਊਟੀ ਹੈ ਸਹੀ ਹੈ ਤੇ ਇਸ ਕਰਕੇ ਜਿਹੜਾ ਨਾ ਨਿਜ਼ਾਮ ਲਓ ਜੀ ਵੇਲੀ 'ਚ ਜਿਹੜਾ ਆਏ ਫੁੱਲ ਸਖਤ ਡਿਊਟੀਆਂ ਲੱਗੀਆਂ ਕਿਉਂ ਸਮਾਨ ਕਿਵੇਂ ਸਮਾਨ ਆਇਆ ਭਾਈ ਨਾਲ ਹੁਣ ਇੱਥੋਂ ਦੁੱਧ ਜਾ ਕੇ ਤੇ ਫਿਰ ਜਿਹੜਾ ਨਾ ਕੋਈ ਵੇਖਨੇ ਅਗਲਾ ਸੈਟਅਪ ਕੀ ਅਜੇ ਸ਼ਹਿਰ ਜਾਣਾ ਮੈਂ ਸਮਾਨ ਬੜੀ ਹੈਵੀ ਤਸਵੀਰ ਆ ਰਹੀ ਤੇਰੀ। ਅਸੀਂ ਪਹੁੰਚੇ ਸੀ ਸ਼ਹਿਰ ਬੇਲੀ ਗਏ ਨਾ ਦੁਕਾਨ ਤੋਂ ਜਰਾ ਕੋਈ ਸ਼ੈਸ਼ੂ ਫੜਨ ਤੇ ਝਟ ਰੁਕੇ ਆ ਇੱਥੇ ਤੇ ਕੰਮ ਸੀ ਇੱਕ ਨਾ ਉਹ ਕਰਨ ਆ ਗਿਆ ਐਮਰਜੈਂਸੀ ਤੇ ਅੱਲਾ ਖੈਰ ਕਰੇ ਜਿਹੜਾ ਨਾ ਜਾਣੇ ਪੱਤੋ ਵਾਲੇ ਅੱਡੇ 'ਚ ਹੀ ਖੜੇ ਆ ਆਪਦੇ ਓਏ ਹੋਏ ਸਿਗਰਟ ਰੱਖ ਬੈਠਾ ਮੈਂ ਉਦਾਂ ਹੀ ਇੱਥੇ ਅੱਛਾ ਤੇ ਬਾਕੀ ਜਿਹੜਾ ਨਾ ਅੱਜ ਬੜੇ ਕੰਮ ਸੀ ਬਹੁਤ ਜ਼ਿਆਦਾ ਕੰਮ ਸੀ ਅੱਜ ਯਕੀਨ ਕਰੋ ਜਿਹੜੇ ਕੰਮ ਕੀਤਿਆਂ 5 ਸਾਲ ਹੋ ਗਏ ਸੀ ਨਾ ਯਾਨੀ ਦੁੱਧ ਮੈਂ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੈਂ ਬਾਹਰ ਨਹੀਂ ਸੀ ਅਜੇ ਗਿਆ ਤੇ ਉਦੋਂ ਵੀ ਦੁੱਧ ਚਵਾਈਦਾ ਸੀ ਤੇ ਉਹ ਜਿਹੜੇ 5 ਸਾਲ ਪਹਿਲਾਂ ਦੇ ਕੰਮ ਸੀ ਨਾ ਉਹ ਵੀ ਕੰਮ ਕੀਤੇ ਆ ਸਹੀ ਆ ਸਾਰਾ ਨਿਜ਼ਾਮ ਜਿਹੜਾ ਨਾ ਕਿ ਅਜੇ ਸਵੇਰੇ ਵੀ ਜਿਹੜਾ ਨਾ ਖੇਤ ਕੰਮ ਹੈ ਹੁਣ ਵੀ ਅੱਬਾ ਜੇ ਆਇਆ ਨਹੀਂ ਸੀ ਅਸੀਂ ਆਏ ਆ ਤੇ ਦੁੱਧ ਚਵਾ ਕੇ ਇਹ ਵੀ ਕੰਮ ਸੀ ਇੱਕ ਐਮਰਜੈਂਸੀ ਕਰਨਾ ਪਿਆ ਤੇ ਅਜੇ ਅੱਬਾ ਖੇਤੋਂ ਨਹੀਂ ਸੀ ਆਇਆ ਯਾਨੀ ਪਹਿਲੀ ਹੋਰ ਯਾਨੀ ਜਿਵੇਂ ਜੇ ਵਿਹਲੀ ਹੁੰਦੀ ਨਾ ਉਸ ਹਿਸਾਬ ਨਾਲ ਉਹਨੂੰ ਜਿਹੜਾ ਨਾ ਕਿ ਨਾਲੋਂ ਨਾਲ ਬੀਜੀ ਜਾ ਰਹੇ ਤੇ ਉਹ ਇਸੇ ਕਰਕੇ ਥੋੜਾ ਜਿਹਾ ਗਾਣਾ ਲੇਟ ਹੈ ਆਪਣਾ ਤੇ ਕੋਈ ਨਹੀਂ ਅੱਲਾ ਖੈਰ ਕਰੇ ਕੰਮ ਕਰਨੇ ਫਿਰ ਸਾਰੇ ਵੇਖਣੇ ਪੈਂਦੇ ਨੇ ਤੇ ਇਨਸ਼ਾਅੱਲਾ ਜਿਹੜਾ ਮੈਂ ਕਹਿੰਦਾ ਵਲੌਗ ਦਾ ਇੱਥੇ ਐਂਡ ਕਰੀਏ ਆਪਾਂ ਅੱਜ ਲਈ ਜੋ ਹੋ ਗਿਆ ਜਿੰਨਾ ਹੋ ਗਿਆ ਬੇਲੀ ਆਉਂਦੇ ਨੇ ਤੇ ਜਰਾ ਅਸੀਂ ਫਿਰ ਇੱਥੋਂ ਨਿਕਲਦੇ ਹਾਂ ਤੇ ਬਸ ਜਾ ਕੇ ਵੀ ਇਹੀ ਨਿਜ਼ਾਮ ਹੋਣਾ ਕੋਈ ਤੇ ਵਲੌਗ ਦਾ ਆਪਾਂ ਕਰਦੇ ਹਾਂ ਐਂਡ ਲਵ ਯੂ ਸਾਰੇ ਭਰਾਵਾਂ ਨੂੰ ਜਿਹੜੇ ਵਲੌਗ ਵੇਖਦੇ ਨੇ ਤੇ ਦੱਸੋ ਸ਼ੁਗਲ ਮੇਲਾ ਠੀਕ ਹੁੰਦਾ ਆਪਣਾ ਕੰਮਕਾਰ ਹੀ ਹੁੰਦਾ ਜੋ ਆਪਾਂ ਵਹਾਈਦਾ ਬਾਕੀ ਵਲੌਗ ਦਾ ਐਂਡ ਕਰਦੇ ਹਾਂ ਲਵ ਯੂ ਸਾਰੇ ਭਰਾਵਾਂ ਨੂੰ ਕੱਲ ਮਿਲਦੇ ਹਾਂ ਕਿਸੇ ਨਵੇਂ ਕੰਮ ਨਾਲ ਖੇਤ ਦੇ ਕੰਮ ਤੋਂ ਇਲਾਵਾ ਨਵਾਂ ਕੰਮ ਖੇਤ ਦਾ ਤਾਂ ਰੋਜ਼ ਹੀ ਹੈ ਲਵ ਯੂ ਓਕੇ ਬਾਏ